ओ मैं गबरू शेर पंजाब दा ओ मैं गबरू शेर पंजाब दा मैनू जग सारा है जानदा मैं गबरू शेर पंजाब दा। जी अस्सलाम वालेकुम दोस्तों, वेलकम टू आवर यूट्यूब चैनल पंजाबी शौक दोस्तों। तो अरसलान भाई तुहाडे वास्ते एक नवी वीडियो लैके हाज़र होए ने। अरसलान भाई दे कोल ही पीर महल 342 चक जी। हाँ जी कहते अरसलान भाई बिल्कुल जी 342 गाहबे 342 गाहबे पीर महल का दोस्तों एक इलाका है जिथे असीं हाज़र होए इन्हां दे कोल। ते पिछली वीडियो तुसीं इन्हां दी बकरवाल फीमेल देखी तो यह तुसीं चैक कर सकते हो। इन्हां दे अरसलान भाई दे कोल एक फीमेल हैगी आ तो डिलीवर किए ने इन्हें 5 बच्चे 6 बच्चे दिते सी। अरसलान भाई दस रहे कि एक एक्सपायर हो गया, 5 बच्चे सी। एक जिद्दन दिते आ उदन ही एक्सपायर हो गया सी, मेल सीगा वो एक्सपायर हो गया। तो एक दफ़ा दिखाओ जरा, बच्चे सारे माँ के नाल बैठे बड़ा इंजॉय कर रहे हैं, कोई दुध पी रहे हैं तो कुछ अपना वैसे मिलना दुध पी के सुते पे है। असी तो दोस्तों तेन आके सुबह सुबह तंग ही किया है अपनी मस्ती ना, सारे बच्चे दुध पी के सौ रहे थे जी। मैं क्या जरा माँ के नाल छड्डो, दोस्त भी देखण शौक करन बच्चे भी। तो बाकी अरसलान भाई पुछते हैं कितनी देर हो गई इन्हूं बच्चे दिते इनू कुत्ती नूं ते कित्थों जिहड़ी साडे कोल फीमेल पहुंची है, कित्थों लई सी, किदां दा शौक कर रहे हो तुसीं। तो अरसलान भाई दसो हुण दोस्तां नूं कि सब तो पहले तो इन्हां दी बच्चिआं दी माँ की गल करते हैं जी। ये तुहाडे कोल किद्दां पहुंची, बच्चा पालिया सीगा जां तुसीं बड़ी फीमेल लई आ, कित्थों जां घर दी ब्रीड दे विचों आ रही है तुहाडी? अरसलान भाई ये जिहड़ी फीमेल है ना, ये अपने को बच्चा आया सी तकरीबन इन्नी ही सी जिन्ने का बच्चे आ। महीने की सी या महीने तो थोड़ी जी ज़्यादा होएगी। तो उदों अपने को ये आई सीगी तो ये किसी दोस्त ने गिफ्ट दिता सी, पेयर दिता सीगा। मेल जिहड़ा सी इहदे नाल दा एक्सपायर हो गया, वो माशाल्लाह बहुत ही हाई क्वालिटी का मेल सीगा अपना, ठीक आ। उहदे पेरेंट्स जिहड़े सी इंपोर्ट सी। तो बाकी जिहड़ी ये फीमेल आ ਇਹਦਾ ਜਿਹੜਾ ਫਾਦਰ ਆ ਉਹ ਇੰਪੋਰਟ ਲਾਈਨ ਦੇ ਵਿੱਚੋਂ ਸੀ ਤੇ ਜਿਹੜੀ ਮਦਰ ਆ ਉਹ ਅਲਸੈਸ਼ਨ ਸੀਗੀ ਲੌਂਗ ਕੋਟ ਤੇ ਪਿਓ ਵੀ ਇਹਦਾ ਸੀਗਾ ਲੌਂਗ ਕੋਟ ਸੀਗਾ। ਅਲਸੈਸ਼ਨ ਤੇ ਲੌਂਗ ਕੋਟ ਜਰਮਨ ਸ਼ੈਫਰਡ ਕ੍ਰਾਸ ਦੇ ਵਿੱਚ ਨੇ ਬਿਲਕੁਲ। ਉਹ ਦੋਸਤਾਂ ਨੂੰ ਖੜੀ ਕਰਕੇ ਵੀ ਚੈੱਕ ਕਰਾ ਦਿੰਦੇ ਆ ਫੀਮੇਲ ਤੇ ਬਿਲਕੁਲ ਜੀ। ਤੇ ਬਾਕੀ ਜਿਹੜਾ ਹੈਗਾ ਬਾਕੀ ਤਕਰੀਬਨ ਇਹ ਆਪਣੇ ਕੋਲ 18 ਮਹੀਨਿਆਂ ਦੀ ਫੀਮੇਲ ਹੋ ਗਈ ਆ। ਪਹਿਲਾ ਸੂਆ ਦਿੱਤਾ ਇਹਨੇ? ਪਹਿਲਾ ਸੂਆ ਦਿੱਤਾ ਵਾ। ਪਹਿਲੀ ਵਾਰੀ ਮੇਡ ਕਰਵਾਈ ਸੀ, ਗਰਮੀ ਬਹੁਤ ਜ਼ਿਆਦਾ ਸੀਗੀ ਤੇ ਉਸ ਵਜ੍ਹਾ ਤੋਂ ਕਨਸੀਵ ਨਹੀਂ ਕੀਤਾ ਇਹਨੇ ਤੇ ਫਿਰ ਬਾਅਦ ਵਿੱਚ ਹੁਣ ਇਹ ਕਰਵਾਈ ਸੀ ਮੇਡ। ਅਰਸਲਾਨ ਭਾਈ ਇਹ ਗੱਲ ਦੱਸਿਓ ਤੁਸੀਂ ਕਿ ਤੁਸੀਂ ਪਹਿਲੀ ਦਫਾ ਕ੍ਰਾਸ ਕਰਵਾਈ ਤੇ ਕੁੱਤੀ ਤੁਹਾਡੀ ਠਹਿਰੀ ਨਹੀਂ ਤੇ ਗਰਮੀ ਦੀ ਵਜ੍ਹਾ ਦੇ ਨਾਲ, ਇਹ ਜ਼ਰਾ ਦੋਸਤਾਂ ਨੂੰ ਦੱਸੋ ਕਿ ਕੋਈ ਦੋਸਤ ਇਹ ਸਮਝਦੇ ਕਿ ਜੇ ਕੁੱਤੀ ਕ੍ਰਾਸ ਕਰਵਾਈ ਸੂਈ ਨਾ ਤੇ ਜਿਹਨੂੰ ਕੋਈ ਮੈਡੀਕਲੀ ਪ੍ਰੋਬਲਮ ਆ, ਇਹਦੇ ਅੰਦਰ ਕੋਈ ਪ੍ਰੋਬਲਮ ਹੈਗੀ ਹੈ, ਇਹ ਦੱਸੋ ਜ਼ਰਾ ਦੋਸਤਾਂ ਨਹੀਂ ਹੁੰਦਾ ਗੱਲ। ਹਰ ਜਿਹੜੀ ਇਸ਼ੂ ਹੁੰਦਾ ਨਾ ਮੈਡੀਕਲ ਦੀ ਵਜ੍ਹਾ ਤੋਂ ਨਹੀਂ ਹੁੰਦਾ, ਠੀਕ ਆ। ਜਾਨਵਰ ਦਾ ਆਪਣੇ ਵੀ ਟੈਂਪਰੇਚਰ ਵਗੈਰਾ ਤੇ ਹਰ ਚੀਜ਼ ਤੇ ਇਨਹਿਸਾਰ ਕਰਦਾ, ਕਿਉਂਕਿ ਲੌਂਗ ਕੋਟ ਆ ਤੁਸੀਂ ਦੇਖ ਸਕਦੇ ਹੁਣ ਇਹਦਾ ਕੋਟ ਸ਼ੈੱਡ ਹੋ ਰਿਹਾ, ਠੀਕ ਆ, ਝੜ ਰਹੀ ਹੈ, ਬਿਲਕੁਲ ਵਾਲ ਝੜ ਰਹੇ ਨੇ। ਹਲੇ ਵੀ ਦੇਖੋ ਤੇ ਕਿੰਨਾ ਕੋਟ ਆ, ਠੀਕ ਆ। ਤੇ ਪ੍ਰੋਪਰ ਲੌਂਗ ਕੋਟ ਦੇ ਵਿੱਚ ਫੀਮੇਲ ਹੈਗੀ ਆ। ਤੇ ਇਹ ਜਿਹੜੀ ਆ ਨਾ ਇਸ ਵਜ੍ਹਾ ਤੋਂ ਗਰਮੀ ਬਹੁਤ ਜ਼ਿਆਦਾ ਸੀ, ਉਹਦੀ ਵਜ੍ਹਾ ਤੋਂ ਗਰਮੀ ਦੀ ਵਜ੍ਹਾ ਤੋਂ ਇਹਨੇ ਨਾ ਕਨਸੀਵ ਨਹੀਂ ਕੀਤਾ। ਮੇਲ ਲੌਂਗ ਕੋਟ ਸੀਗਾ ਕਿ ਮੇਲ ਲੌਂਗ ਕੋਟ ਸੀ? ਮੇਲ ਵੀ ਲੌਂਗ ਕੋਟ ਕ੍ਰਾਸ ਕਰਾਇਆ ਸੀ। ਜਿਹੜਾ ਪਹਿਲੀ ਵਾਰੀ ਕਰਵਾਇਆ ਸੀ ਉਹ ਲੌਂਗ ਕੋਟ ਸੀ, ਜਿਹੜਾ ਦੂਸਰੀ ਵਾਰੀ ਕਰਵਾਇਆ ਉਹ ਸਟਾਕ ਡਬਲ ਕੋਟ ਦੇ ਵਿੱਚ ਤਕਰੀਬਨ ਆ ਜਾਂਦਾ ਸਟਾਕ ਕੋਟ ਜੇ ਸੀ, ਠੀਕ ਆ। ਤੇ ਬਾਕੀ ਜਿਹੜਾ ਹੈਗਾ ਫਿਰ ਇਹਨੇ 6 ਬੱਚੇ ਦਿੱਤੇ ਜੀ। 6 ਬੱਚੇ ਇਹਨੇ ਦਿੱਤੇ ਸੀ। ਪਹਿਲਾ ਜਿਹੜਾ ਇੱਕ ਬੱਚਾ ਸੀ ਉਹ ਉਦਣ ਹੀ ਐਕਸਪਾਇਰ ਹੋ ਗਿਆ ਸੀ ਜਿੱਦਣ ਇਹਨੇ ਦਿੱਤੇ ਆ, ਉਹ ਕਿਤੇ ਵਜ਼ਨ ਵਗੈਰਾ ਆ ਗਿਆ ਜਾਂ ਕਿੱਦਾਂ। ਬਾਕੀ ਮਾਸ਼ਾਅੱਲਾ ਹੁਣ 5 ਹੈਗੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਫੀਮੇਲ ਆ ਤੇ 4 ਮੇਲ ਆ। 4 ਮੇਲ ਨੇ ਜੀ। ਤੇ ਅਰਸਲਾਨ ਭਾਈ ਇਹਨਾਂ ਨੂੰ ਹੁਣ ਬੱਚੇ ਕਿੰਨੀ ਦੇਰ ਦੇ ਹੋ ਗਏ, ਕਿੰਨੀ ਦੇਰ ਹੋ ਗਈ ਆ ਫੀਮੇਲ ਜਿਹੜੀ ਹੈਗੀ ਨੇ ਡਿਲੀਵਰੀ ਕੀਤੇ ਨੂੰ? ਬੱਚੇ ਅੱਜ ਅਰਸਲਾਨ ਭਾਈ 38 ਦਿਨਾਂ ਦੇ ਹੋ ਗਏ ਆ, ਠੀਕ ਆ। ਤੇ ਮਾਸ਼ਾਅੱਲਾ ਬੜੇ ਸੋਹਣੇ ਨੇ, ਹੈਲਥੀ ਨੇ। ਕੀ ਇਹਨਾਂ ਨੂੰ ਮਤਲਬ ਹੁਣ ਤੁਸੀਂ ਪਾ ਰਹੇ ਹੋ ਇਹਨਾਂ ਨੂੰ? ਮਾਂ ਦਾ ਦੁੱਧ ਹੀ ਪੀ ਰਹੇ ਆ ਕਿ? ਮਾਂ ਦਾ ਦੁੱਧ ਹੀ ਫਿਲਹਾਲ ਪੀ ਰਹੇ ਆ ਤੇ ਨਾਲ ਹਲਕਾ ਫੁਲਕਾ ਇਹਨਾਂ ਨੂੰ ਚਿਕਨ ਬੋਇਲ ਕਰਕੇ ਦੇਈਦਾ। ਬਾਕੀ ਇਹ ਜਿਹੜਾ ਨਾ ਪ੍ਰੋਪਰ ਮਾਂ ਮਦਰ ਫੀਡ ਦੇ ਉੱਤੇ ਹੀ ਮਦਰ ਫੀਡ ਹੀ ਕਰ ਰਹੇ ਨੇ। ਬੜਾ ਅੱਛਾ ਮਤਲਬ ਹੈਗੇ, ਬੱਚਿਆਂ ਦੀ ਗਰੋਥ ਬੜੀ ਪਿਆਰੀ ਹੈ ਜੀ। ਕੁਝ ਮਾਹੌਲ ਬੜਾ ਪਿਆਰਾ, ਬੱਚੇ ਆਪਣੀ ਮਰਜ਼ੀ ਨਾਲ ਖੁੱਲੇ ਫਿਰ ਰਹੇ ਨੇ, ਇੱਧਰ ਉੱਧਰ ਜਾ ਰਹੇ ਆ, ਖੇਲ ਰਹੇ ਆ ਰਹੇ ਆ, ਜਾ ਰਹੇ ਆ, ਫਿਰ ਆ ਕੇ ਦੁੱਧ ਪੀ ਲੈਂਦੇ ਆ ਜੀ। ਤੇ ਮਾਸ਼ਾਅੱਲਾ ਠੀਕ ਨੇ, 38 ਦਿਨਾਂ ਦੇ ਕਾਫੀ ਹੈਲਥੀ ਬੱਚੇ ਨੇ, ਹੈਵੀ ਬੱਚੇ ਹੋ ਗਏ ਨੇ ਦੋਸਤੋ। ਹਾਂਜੀ ਮੇਰੇ ਹਿਸਾਬ ਨਾਲ 2.5-3 ਕਿਲੋ ਦਾ ਤੇ ਬੱਚਾ ਹੋਏਗਾ ਘੱਟੋ ਘੱਟ। ਨਹੀਂ ਮਾਸ਼ਾਅੱਲਾ ਠੀਕ, ਗਰੋਥ ਬੜੀ ਪਿਆਰੀ ਹੋਈ ਆ, ਹਾਈਟ ਦੇ ਹਿਸਾਬ ਦੇ ਨਾਲ ਵੀ, ਬੱਚਿਆਂ ਦੀ ਲੈਂਥ ਦੇ ਹਿਸਾਬ ਦੇ ਨਾਲ ਵੀ, ਯਾਨੀ ਬਰੀਡ ਸਟੈਂਡਰਡ ਦੇ ਹਿਸਾਬ ਨਾਲ ਇਸ ਟਾਈਮ ਜੇ ਤੁਸੀਂ ਬੱਚੇ ਲੈ ਕੇ ਆਓ ਤੇ ਜਿਹੜੇ ਪ੍ਰੋਫੈਸ਼ਨਲ ਬਰੀਡਰ ਨੇ ਉਹ ਨਾਲ ਡੌਗ ਫੂਡ ਸ਼ੁਰੂ ਕਰ ਦਿੰਦੇ ਆ ਕਿ ਤੇਰਾ ਬੱਚੇ ਦੀ ਗਰੋਥ ਜ਼ਿਆਦਾ ਹੋਵੇ। ਮਗਰ ਇਹ ਆਪਣਾ ਮਾਂ ਦਾ ਬਾਜ਼ ਫੀਮੇਲਾਂ ਦਾ ਦੁੱਧ ਦੇ ਵਿੱਚ ਹੀ ਕਹਿ ਲਓ ਕਿ ਬੜੀ એનર્ਜੀ ਹੁੰਦੀ ਆ, ਬੜਾ weight gain ਕਰਦੇ ਬੱਚਿਆਂ ਨਾਲ ਜਲਦੀ। ਅਸੀਂ ਬਾਕੀ ਜਿਹੜੀ ਫੀਮੇਲ ਦੀ ਨਾ ਫੀਡ ਵਗੈਰਾ, ਫੀਡ ਤਾਂ ਨਹੀਂ ਅਸੀਂ ਦਿੰਦੇ, ਇਹਨੂੰ ਰੋਟੀ ਦਿੰਦੇ ਆ। ਮਤਲਬ ਇਹਦੀ ਖੁਰਾਕ ਤੁਸੀਂ ਪੂਰੀ ਮੇਨਟੇਨ ਰੱਖੀ ਆ, ਦੁੱਧ ਗੋਸ਼ਤ ਰੋਟੀ ਛੋਟੀ ਹਰ ਚੀਜ਼ ਨਾ। ਉਹ ਨਜ਼ਰ ਵੀ ਆਂਦਾ ਵਾ ਕਿ 5 ਬੱਚੇ ਜਿਹੜੇ 38 ਦਿਨ ਹੋ ਗਏ ਫੀਡ ਕਰਦੇ ਨੂੰ, ਮਗਰ ਕੁੱਤੀ ਇਸ ਤਰ੍ਹਾਂ ਹੀ ਲੱਗਦੀ ਹੈ ਕਿ ਜਿੱਦਾਂ ਹਲੇ ਵੀ ਸੁਣਿਆ ਲਈ ਹੈ, ਹਲੇ ਵੀ ਸੁਣਿਆ ਲਈ। ਹਾਂਜੀ ਉਹ ਬਿਲਕੁਲ ਮਾਸ਼ਾਅੱਲਾ ਠੀਕ ਹੈ, ਦਿਖਾਵਾਂਗੇ ਆਪਣੇ ਦੋਸਤਾਂ ਨੂੰ। ਹਾਂਜੀ ਉਹ ਚੈੱਕ ਕਰਾ ਕੇ ਦਿਖਾਣੇ ਨਾ ਬੱਚੇ ਤੇ ਮੈਂ ਸੌਂਗਾ ਦੁੱਧ ਪੀਂਦੇ ਪੀਂਦੇ ਸਾਰੇ। ਆ ਦਿਖਾਓ ਜ਼ਰਾ ਨਾ, ਇਹ ਬੰਦੇ ਸਾਡਾ ਸਫ਼ਰ ਕਰਕੇ ਅਸੀਂ ਆਏ ਆ ਫੈਸਲਾਬਾਦੋਂ, ਥੱਕੇ ਇਹ ਫਿਰਦੇ ਆ। ਇਹ ਖੇਲਦੇ ਘੁੰਮਦੇ ਆ ਨਾ, ਜਗ੍ਹਾ ਖੁੱਲੀ ਆ ਤੇ
ਫੇਰ ਇੰਜੋਏ ਕਰਦੇ ਆ ਪੂਰਾ ਠੰਡਾ ਮਾਹੌਲ ਠੰਡਾ ਮਾਹੌਲ, ਕਦੀ ਛਾਂ ਤੇ ਚੱਲ ਜਾਂਦੇ, ਕਦੀ ਇੱਧਰ ਆ ਜਾਂਦੇ ਤੇ ਕਦੀ ਉੱਧਰ ਨੂੰ ਚੱਲ ਜਾਂਦੇ। ਹਾਂਜੀ ਮਾਲ ਦੇ ਵਿੱਚ ਨੱਠਦੇ ਭੱਜਦੇ ਆ ਸਾਰਾ, ਬੜਾ ਇੰਜੋਏ ਕਰਦੇ। ਅਰਸਲਾਨ ਭਾਈ ਹੁਣ ਤੁਸੀਂ ਫੀਮੇਲ ਨੂੰ ਉਠਾਓ ਜ਼ਰਾ, ਤੇ ਇਹ ਜਦੋਂ ਫੀਮੇਲ ਚੱਲੇਗੀ ਨਾਲ ਬੱਚੇ ਵੀ ਇਹਦੇ ਆਪੇ ਰਨਿੰਗ ਕਰਨਗੇ। ਤੇ ਕੈਮਰਾਮੈਨ ਜੀ ਤੁਸੀਂ ਦਿਖਾਇਓ ਜਦੋਂ ਬੱਚੇ ਉੱਠ ਕੇ ਤੁਰਨ ਫਿਰਨਗੇ ਨਾ, ਚੈੱਕ ਕਰਵਾਇਓ ਜ਼ਰਾ ਹੁਣ। ਤੇ ਬਲਕਿ ਤੁਸੀਂ ਮੈਨੂੰ ਕੈਮਰਾ ਫੜਾਓ, ਮੈਂ ਖੁਦ ਦਿਖਾਣਾ। ਇਹ ਦੇਖੋ ਜੀ, ਇੱਕ ਤੇ ਉਹ ਗਿਆ ਜੀ, ਦੌੜ ਗਿਆ ਜੀ, ਉਹ ਮੇਲ ਹੈ, ਉਹ ਦੌੜ ਗਿਆ ਜੀ ਆਪਣੀ ਜਗ੍ਹਾ, ਉਹਨੂੰ ਮੌਕਾ ਚਾਹੀਦਾ ਨੱਸਣ ਦਾ। ਤੇ 4 ਬੱਚੇ ਇਹ ਬੈਠੇ ਨੇ, ਤੇ ਇਹ ਦੋਸਤੋ ਫੀਮੇਲ ਆ। ਇਹ ਆ ਫੀਮੇਲ ਆ ਬੱਚਿਆਂ ਦੇ ਵਿੱਚ ਦੇਖੋ ਤੁਸੀਂ, ਚੈੱਕ ਕਰਾਣੇ ਕੈਮਰਾਮੈਨ ਦਿਖਾਵੇ ਤੇ ਲੌਂਗ ਕੋਟ ਦੇ ਵਿੱਚ ਮਾਸ਼ਾਅੱਲਾ ਬੜੇ ਜ਼ਬਰਦਸਤ। ਠੀਕ ਹੈ, ਇਹ ਫੀਮੇਲ ਤੁਹਾਡੇ? ਇਹ ਫੀਮੇਲ ਆ, ਹਾਂਜੀ ਹਾਂਜੀ। 38 ਦਿਨ ਦਾ ਬੜਾ ਪਿਆਰਾ ਰਿਜ਼ਲਟ ਕੁੱਤੀ ਦਾ ਆਇਆ ਜਨਾਬ ਜੀ। ਪਹਿਲੀ ਦਫਾ ਇਹਨੇ ਬੱਚੇ ਦਿੱਤੇ ਨੇ, ਤੇ ਮੇਲ ਵੀ ਬੜਾ ਅੱਛਾ ਸੀਗਾ, ਬੜਾ ਅੱਛਾ ਪ੍ਰੋਡਿਊਸ ਕੀਤਾ ਫੀਮੇਲ ਨੇ। ਕੋਸ਼ਿਸ਼ ਕਰਿਓ ਕਿ ਅਗਲੀ ਦਫਾ ਇਹਨਾਂ ਨਾਲ ਵੀ ਅੱਛਾ ਮੇਲ ਕ੍ਰਾਸ ਕਰਾਇਓ, ਰਿਜ਼ਲਟ ਇਹਨਾਂ ਦਾ ਅੱਛਾ ਹੈ। ਅਰਸਲਾਨ ਭਾਈ ਸਾਡੇ ਭਾਈ ਦੇ ਹੱਥ 'ਚ ਵੀ ਹੈ ਜਨਾਬ, ਮੇਲ ਆ, ਦੇਖਿਓ ਇਹ ਵੀ ਮੇਲ ਹੀ ਹੈ। ਹਾਂਜੀ ਉਹ ਵੀ ਮੇਲ ਆ, ਸਿਰਫ ਇੱਕ ਫੀਮੇਲ ਸੀਗੀ ਤੇ ਬਾਕੀ ਸਾਰੇ ਜਿਹੜੇ ਮੇਲ ਹੀ ਸੀ। ਸਾਰੇ ਤੋਂ ਪਹਿਲਾਂ ਦਿਖਾਈ ਆ ਵੀ ਲੌਂਗ ਕੋਟ 'ਚ ਮੇਲ ਆ ਜੀ। ਹਾਂਜੀ ਦੇਖੋ ਇਹਨਾਂ ਦੇ ਹੁਣੇ ਕਿੰਨੇ ਬੱਚਿਆਂ ਤੇ ਕੋਟ ਆ। ਨਹੀਂ ਬੱਚੇ ਬੜੇ ਅੱਛੇ ਰਿਜ਼ਲਟ ਆਇਆ ਜਨਾਬ ਵਾਲੀ। ਇਹ ਸਾਡੇ ਮਸਲਾ ਪਤਾ ਕੀ ਆਪਣੇ ਇਲਾਕੇ 'ਚ ਲੌਂਗ ਕੋਟ ਮੇਲ ਸਾਡੇ ਇਲਾਕੇ 'ਚ ਬਹੁਤ ਮੁਸ਼ਕਲ ਨਾਲ ਮਿਲਣਾ, ਗਰਮੀ ਵੀ ਨਾਲੇ ਜਿਹੜੀ ਹੈਗੀ ਨਾ ਜ਼ਿਆਦਾ ਹੁੰਦੀ ਹੈ ਫਿਰ ਇਹਨਾਂ ਇਲਾਕਿਆਂ ਦੇ ਵਿੱਚ। ਤੇ ਹੁਣ ਕੋਸ਼ਿਸ਼ ਕਰਾਂਗੇ ਆਪਣਾ ਮੇਲ ਲਿਆਈਏ ਲੌਂਗ ਕੋਟ, ਜ਼ਬਰਦਸਤ ਸ਼ੋ ਕਰੀਏ ਨਾਲ। ਕੋਈ ਫੀਮੇਲ ਵੀ ਅੱਛੀ ਇਨਸ਼ਾਅੱਲਾ ਕਰਾਂਗੇ। ਇੱਕ ਮੇਰੀ ਫੀਮੇਲ ਸੀਗੀ ਲੌਂਗ ਕੋਟ ਦੀ, ਉਹ ਅੱਜ ਐਕਸਪਾਇਰ ਹੋ ਗਈ। ਹਾਂਜੀ ਉਹ ਜਦੋਂ ਆਪਾਂ ਆਨਲਾਈਨ ਹੀ ਖਬਰ ਮਿਲੀ ਜਿਹੜੀ। ਹਾਂਜੀ ਉਹ ਆਂਦੇ ਅਸੀਂ ਦੇਖੀ ਤੇ ਐਕਸਪਾਇਰ ਹੋ ਗਈ। ਅਰਸਲਾਨ ਭਾਈ ਤੁਹਾਨੂੰ ਕੀ ਲੌਂਗ ਕੋਟ ਦਾ ਸ਼ੌਕ ਆ? ਮੈਨੂੰ ਲੌਂਗ ਕੋਟ ਦਾ ਜ਼ਿਆਦਾ ਸ਼ੌਕ ਆ, ਲੇਕਿਨ ਆਪਣੇ ਇਲਾਕੇ ਥੋੜੀ ਜਿਹੀ ਗਰਮੀ ਹੁੰਦੀ ਆ ਤੇ ਇਸ ਕਰਕੇ ਥੋੜਾ ਜਿਹਾ ਨਾ ਮਸਲਾ ਬਣਦਾ। ਬਾਕੀ ਮੈਨੂੰ ਜ਼ਿਆਦਾ ਸ਼ੌਕ ਲੌਂਗ ਕੋਟ ਦਾ ਹੀ ਆ, ਕਿਉਂਕਿ ਇਹ ਫਲਫੀ ਬੜੇ ਸੋਹਣੇ ਲੱਗਦੇ। ਹਾਂਜੀ ਮਗਰ ਤੁਸੀਂ ਦੇਖ ਸਕਦੇ ਆ ਸਲੋ ਵਗੈਰਾ। ਹਾਂਜੀ ਬੱਚੇ ਮਾਸ਼ਾਅੱਲਾ ਬੜੇ ਪਿਆਰੇ ਆਏ ਨੇ। ਉਹ ਜਿਹੜਾ ਨੱਸ ਗਿਆ ਸੀਗਾ, ਇਹਨੂੰ ਪਤਾ ਨਹੀਂ ਕੀ ਕਰ ਕਿਉਂ ਡਰਦਾ ਸਾਡਾ। 5ਵਾਂ ਬੱਚਾ ਵੀ ਚੈੱਕ ਕਰਾ, ਫੜਾਓ ਭਾਈ ਨੂੰ, ਅਰਸਲਾਨ ਭਾਈ ਦਿਓ। ਥੱਲੋਂ ਲਿਬੜ ਗਿਆ ਜੀ, ਮਿੱਟੀ ਛਿੱਟੀ ਲਵਾਇਆ ਹੈ ਜੀ। ਓਏ ਉੱਥੇ ਠੰਡੀ ਥਾਂ ਤੇ ਜਾ ਕੇ ਬਹਿੰਦੇ ਆ ਬਲੈਕ ਫੇਸ ਦੇ ਵਿੱਚ। ਜ਼ਾਹਰੀ ਗੱਲ ਹੁਣ ਉਹਨਾਂ ਨੂੰ ਤਾਂ ਗਰਮੀ ਬੜੀ ਲੱਗਦੀ ਹੈ, ਵਾਲ ਇਹਨਾਂ ਉੱਪਰ ਜਾਂਦਾ ਹੈ, ਵਾਲ ਬਹੁਤ ਆ ਮਾਸ਼ਾਅੱਲਾ ਦੇਖੋ ਤੁਸੀਂ, ਫਿਰ ਉਹਨਾਂ ਨੂੰ ਗਰਮੀ ਲੱਗਣੀ ਹੈ ਨਾ। ਹਾਂਜੀ ਤੇ ਬਾਕੀ ਹੈਡ ਸ਼ੈਡ ਬੋਨ ਸਟਰਕਚਰ ਬੜਾ ਪਿਆਰਾ ਵਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਹਲੇ ਤੱਕ ਮਾਂ ਦਾ ਦੁੱਧ ਪੀਂਦੇ ਆ ਤੇ ਬੱਚੇ ਬੜੇ ਹੈਲਦੀ ਨੇ ਜੀ। ਹੁਣ ਛੱਡੋ ਜ਼ਰਾ, ਹੁਣ ਥੋੜਾ ਜਿਹਾ ਉਹਦੀ ਚੈਨ ਢਿੱਲੀ ਕਰੋ ਕੁੱਤੀ ਦੀ ਜ਼ਰਾ। ਮੈਂ ਤਾਂ ਕਹਿੰਦਾ ਥੋੜੀ ਜਿਹੀ ਚਲਾ ਫਰਾ ਕੇ ਵੀ ਦਿਖਾਓ ਜ਼ਰਾ। ਇਹ ਦੋਸਤੋ ਫੀਮੇਲ ਨੇ ਜਿਹਨੇ ਬੱਚੇ ਦਿੱਤੇ ਆ, ਅਰਸਲਾਨ ਭਾਈ ਨੇ ਰੱਖੀ ਸੀ, ਬੱਚਾ ਪਾਲਿਆ, ਤੁਹਾਨੂੰ ਦੱਸਿਆ ਵੀ ਵੀਡੀਓ ਦੇ ਵਿੱਚ ਅੱਗੇ ਇਹਨਾਂ ਨੇ। ਤੇ ਬੜੀ ਸਮਝਦਾਰ ਫੀਮੇਲ। ਇੱਕ ਇਹ ਫੀਮੇਲ ਇਹਨਾਂ ਦੇ ਕੋਲ ਆ, ਤੇ ਇੱਕ ਇਹ ਬੱਕਰਵਾਲ ਫੀਮੇਲ ਜਿਹਦੀ ਤੁਸੀਂ ਪਹਿਲੇ ਵੀਡੀਓ ਦੇਖ ਚੁੱਕੇ ਹੋ। ਬਾਕੀ ਇੱਕ ਰਸ਼ੀਅਨ ਫੀਮੇਲ ਆ ਸਾਡੇ ਕੋਲ, ਉਹ ਵੀ ਤੁਹਾਨੂੰ ਇਨਸ਼ਾਅੱਲਾ ਚੈੱਕ ਉਹ ਵੀ ਇੱਥੇ ਕਿਤੇ ਨਜ਼ਰ ਆ ਰਹੀ ਸੀ। ਉਹ ਬਣੀ ਹੋਈ ਹੈ ਸਵੀਟੀ। ਅਰਸਲਾਨ ਭਾਈ ਨੇ ਮੇਰੀ ਹਰ ਵੀਡੀਓ ਦੇਖਦੇ ਨੇ, ਇਹਨਾਂ ਨੂੰ ਪਤਾ ਹੈ ਕਿ ਮੈਂ ਰਸ਼ੀਅਨ ਰੱਖਿਆ ਨੇ। ਮੈਨੂੰ ਕਹਿੰਦੇ ਸਪੈਸ਼ਲ ਇਹਨਾਂ ਨੇ ਕਿਹਾ ਅਰਸਲਾਨ ਭਾਈ ਤੁਹਾਨੂੰ ਰਸ਼ੀਅਨ ਦੀ ਵੀਡੀਓ ਵੀ ਦਿਖਾਣੇ ਹੈ, ਕਿਉਂਕਿ ਅੱਜ ਕੱਲ੍ਹ ਤੁਸੀਂ ਬੜਾ ਰਸ਼ੀਅਨ ਤੇ ਕੰਮ ਕਰ ਰਹੇ ਹੋ ਕਹਿੰਦੇ, ਤੇ ਤੁਹਾਨੂੰ ਦਿਖਾਣੇ ਕਿ ਅਸੀਂ ਵੀ ਰਸ਼ੀਅਨ ਦਾ ਸ਼ੌਕ ਦੱਸਿਆ ਸੀ ਅੱਗੇ ਲੜੀਆਂ ਨੇ ਫੀਮੇਲਾਂ। ਆ ਵੀ ਇੱਥੋਂ ਇੰਜਰ ਹੋਈ ਹੈ ਥੋੜਾ ਜਿਹਾ, ਦੇਖੋ ਇਹ ਬੱਕਰਵਾਲ ਨੇ, ਬੱਕਰਵਾਲ ਨਾਲ ਲੜੀ ਹੈ, ਬੱਕਰਵਾਲ ਨਾਲ ਲੜੀ ਹੈ ਤੇ ਉਹਨੇ ਦੰਦ ਲਾਏ ਨੇ ਇਹਦੇ। ਇਹ ਲੜਦੀਆਂ ਬਹੁਤ ਜ਼ਿਆਦਾ ਆਪਸ ਦੇ ਵਿੱਚ ਨਾ। ਚਲੋ ਮਰਮ ਪੱਟੀ ਵੀ ਆਪਣੀ ਇੱਕ ਦੂਜੇ ਦੀ ਆਪੇ ਕਰ ਲੈਂਦੀਆਂ ਹੋਣੀਆਂ। ਉਹ ਸਾਨੂੰ ਕਰਨੀ ਪੈਂਦੀ, ਉਹ ਨਹੀਂ ਕਰਦੀਆਂ। ਮੈਂ ਕਿਹਾ ਮੈਂ ਲੜ ਕੇ ਨਾ ਅੱਜ ਇਹਨੇ ਉਹਨੂੰ ਮਾਰਿਆ, ਕਦੀ ਉਹਨੇ ਉਹਨੂੰ ਮਾਰਦਾ, ਜਿੰਦਾ ਦਾ ਲੱਗਾ ਉਹਨੇ ਉਹਨੂੰ ਇੱਕ ਦੂਸਰੇ ਨੂੰ ਮਾਰਨਾ। ਨਹੀਂ ਪਹਿਲਾਂ ਇਹ ਉਹਦੇ ਤੇ ਹੈਵੀ ਸੀ, ਬਾਅਦ ਜਦੋਂ ਦੀ ਬਰੀਡ ਕੀਤੀ ਆ ਉਹ ਥੋੜੀ ਜਾਨ ਦੇ ਵਿੱਚ ਆ ਗਈ ਇਹਦੇ ਨਾਲ, ਤੇ ਹੁਣ ਇਹਨਾਂ ਦਾ ਜਿਹੜਾ ਨਾ ਮੁਕਾਬਲਾ ਬਸ ਚੱਲਦਾ ਹੀ ਰਹਿੰਦਾ ਦੋਨਾਂ ਦਾ। ਹਾਂਜੀ ਤੇ ਇਹ ਹੁਣ ਬੱਚੇ ਜੀ ਠੰਡੀ ਛਾਂ ਤੇ ਬੈਠੇ ਇੰਜੋਏ ਕਰ ਰਹੇ ਆ ਜੀ। ਠੀਕ ਹੈ, 4 ਮੇਲ ਤੇ ਇੱਕ ਫੀਮੇਲ ਜਨਾਬ ਇਸ ਫੀਮੇਲ ਨੇ ਡਿਲੀਵਰ ਕੀਤੀ ਅਰਸਲਾਨ ਭਾਈ ਦੀ ਜੀ। ਤੇ ਅਰਸਲਾਨ ਭਾਈ ਨੈਕਸਟ ਫਿਰ ਲੌਂਗ ਕੋਟ ਕੋ ਕ੍ਰਾਸ ਕਰਾਉਂਗੇ। ਚਲੋ ਅੱਲਾ ਖੈਰ ਕਰੇ, ਮੇਲ ਹੀ ਤੁਹਾਡਾ ਆਪਣਾ ਆ ਜਾਏ ਤੇ ਕਿਆ ਹੀ ਬਾਤ ਹੈ। ਹਾਂਜੀ ਕੋਸ਼ਿਸ਼ ਕਰ ਰਹੇ ਆ ਤੇ ਲੈ ਆਈਏ। ਬਾਕੀ ਤੁਸੀਂ ਹੁਣ ਦੇਖੋ ਵੀ ਲੱਗਦਾ ਨਹੀਂ ਹੈ ਫੀਮੇਲ ਨੇ ਬੱਚੇ ਡਿਲੀਵਰ ਕੀਤੇ ਹੋਏ ਆ, ਇਦਾਂ ਹੀ ਲੱਗਦਾ ਜਿਵੇਂ ਅੱਜ ਭਲ ਕੇ ਡਿਲੀਵਰ ਕਰੇਗੀ। ਸਹੀ ਗੱਲ ਹੈ ਹੈਲਥ ਵਾਈਜ਼ ਜਿਹੜੀ ਹੈ ਨਾ ਜ਼ਬਰਦਸਤ ਹੈ ਜਨਾਬ। ਚਲੋ ਤੇ ਅਰਸਲਾਨ ਭਾਈ ਮਜ਼ਾ ਆਇਆ ਤੁਹਾਡੀ ਵੀਡੀਓ ਬਣਾ ਕੇ ਜਨਾਬੇ ਵਾਲੀ, ਤੁਹਾਡਾ ਸ਼ੌਕ ਦੇਖ ਕੇ। ਅੱਛਾ ਬੱਚੇ ਏਦਾਂ ਇਕੱਲੇ ਬੈਠੇ ਆ ਕਿ ਜਿੱਦਾਂ ਲੜੇ ਹੁੰਦੇ ਇੱਕ ਦੂਸਰੇ ਨਾਲ। ਇੱਕ ਆ ਬੈਠਾ, ਇੱਕ ਉਹ ਬੈਠਾ, ਇੰਜੋਏ ਕਰਦੇ ਨਾ ਠੰਡੀ ਜਗ੍ਹਾ। ਹਾਂਜੀ ਇੱਕ ਉਹ ਬੈਠਾ ਤੇ ਇੱਕ ਉਹ ਫਿਰ ਰਿਹਾ ਜੀ। ਇਹ ਖੁੱਲੀ ਜਗ੍ਹਾ ਇੰਜੋਏ ਕਰਦੇ ਆ ਅਸੀਂ ਫਿਲਹਾਲ ਇਹਨਾਂ ਨੂੰ। ਅਰਸਲਾਨ ਭਾਈ ਮੌਜ ਵੀ ਤੇ ਮਜ਼ਾ ਵੀ ਸ਼ੌਕ ਦਾ ਇਸੇ ਕਰਕੇ ਹੀ ਹੈਗਾ ਵਾ ਕਿ ਤੁਸੀਂ ਆਪਣਾ ਇਦਾਂ ਦਾ ਮਾਹੌਲ ਦੇ ਵਿੱਚ ਰੱਖਿਆ ਹੋਇਆ ਜਾਨਵਰ ਜੀ ਤਾਂ ਹੀ ਮਜ਼ਾ ਆ ਰਿਹਾ ਹੈਗਾ। ਤੇ ਬਾਕੀ ਅੱਲਾਹ ਤਾਲਾ ਖੈਰ ਕਰੇ ਇਨਸ਼ਾਅੱਲਾ ਤਾਲਾ ਜੀ। ਮੇਲ ਲਵੋ ਤੁਸੀਂ ਲੌਂਗ ਕੋਟ ਦਾ ਜੀ, ਬਿਲਕੁਲ ਲਵਾਂਗੇ। ਇੱਕ ਫੀਮੇਲ ਵੀ ਇਨਸ਼ਾਅੱਲਾ। ਹਾਂਜੀ ਹੁਣ ਅਗਲੀ ਤਾਂ ਐਕਸਪਾਇਰ ਹੋ ਗਈ ਸਾਡੀ, ਜਦੋਂ ਵੀ ਲੈਣਾ ਜੇ ਤੇ ਫਿਰ ਅਸੀਂ ਤੁਹਾਨੂੰ ਸਾਨੂੰ ਫਿਰ ਇਨਵਾਈਟ ਕਰਿਓ ਜਨਾਬੇ ਵਾਲੀ, ਫਿਰ ਸ਼ੌਕ ਦੀ ਤੁਹਾਡੇ ਵੀਡੀਓ ਬਣਾਵਾਂਗੇ। ਬਿਲਕੁਲ ਤੁਹਾਨੂੰ ਕਰਾਂਗੇ। ਜਦੋਂ ਬੱਕਰਵਾਲ ਮੇਲ ਆਇਆ ਸਾਡਾ ਉਦੋਂ ਵੀ ਅਸੀਂ ਕਰਾਂਗੇ ਇਨਸ਼ਾਅੱਲਾ ਜੀ ਜ਼ਰੂਰ। ਬਾਕੀ ਜਦੋਂ ਆਪਣਾ ਦੂਸਰਾ ਲੌਂਗ ਕੋਟ ਦਾ ਮੇਲ ਆਇਆ ਸਾਡਾ ਉਦੋਂ ਵੀ ਇਨਸ਼ਾਅੱਲਾ ਤੁਹਾਨੂੰ ਬਿਲਕੁਲ ਕਰਾਂਗੇ। ਤੇ ਅਰਸਲਾਨ ਭਾਈ ਫਿਰ ਨੈਕਸਟ ਤੁਹਾਡੀ ਵੀਡੀਓ ਬਣਾਈਏ ਤੁਹਾਡੀ ਇਹ ਸਵੀਟੀ ਦੀ, ਠੀਕ ਹੈ ਜੀ। ਤੇ ਫਿਰ ਸਾਨੂੰ ਮਜ਼ੀਦ ਸ਼ੌਕ ਕਰਾਓ ਤੇ ਬਿਲਕੁਲ ਤੁਹਾਡੇ ਜਿਹੜੇ ਕਜ਼ਨ ਦੇ ਕੋਲ ਡਾਬਰਮੈਨ ਨੇ ਦੋਸਤ ਕੋਲ,
ਉਹ ਵੀ ਕਰਵਾਨੇ ਆ ਤੁਹਾਨੂੰ। ਬਾਕੀ ਤੁਹਾਨੂੰ ਬੁਲੀ ਕੁੱਤੇ ਦਾ ਵੀ ਇਨਸ਼ਾਅੱਲਾ ਸ਼ੋਅ ਕਰਵਾਵਾਂਗੇ। ਇਨਸ਼ਾਅੱਲਾ ਜੀ, ਬੁਲੀਆਂ ਦੇ ਤੇ ਅਸੀਂ ਫੈਨ ਆ ਜਨਾਬ, ਬੁਲੀ ਦੇ ਸਾਨੂੰ ਦਿਖਾਓ ਟਾਪ ਦੇ ਜ਼ਰਾ। ਬਿਲਕੁਲ, ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਅੱਲਾ ਕਰੇ ਇਹ ਤੇ ਸਾਨੂੰ ਫੈਸਲਾਬਾਦ 'ਚ ਵੀ ਚੀਜ਼ਾਂ ਬਹੁਤ ਮਿਲ ਜਾਂਦੀਆਂ ਨੇ। ਹਾਂਜੀ ਤੁਹਾਨੂੰ ਪਤਾ ਹੀ ਆ ਸਾਰਾ ਬਿਲਕੁਲ ਕਿ ਜਿਹੜੀਆਂ ਦੇਸੀ ਚੀਜ਼ਾਂ ਨੇ ਨਾ ਉਹ ਪਿੰਡਾਂ 'ਚ ਹੀ ਲੱਭਦੀਆਂ ਜਨਾਬ। ਹਾਂਜੀ ਹਾਂਜੀ ਤੇ ਸਾਨੂੰ ਕੋਈ ਦਿਖਾਓ ਨਾਗ ਅੱਛੇ ਨਗੀਨੇ, ਬਿਲਕੁਲ ਤੇ ਦੋਸਤਾਂ ਨਾਲ ਸ਼ੇਅਰ ਕਰੀਏ, ਉਹਨਾਂ ਦੀ ਡਿਟੇਲ ਦਸੀਏ। ਜਿਸ ਤਰ੍ਹਾਂ ਮਾਸ਼ਾਅੱਲਾ ਇਹਨਾਂ ਖੂਬਸੂਰਤ ਚੀਜ਼ਾਂ ਦਿਖਾਈਆਂ, ਜਿਸੇ ਤਰ੍ਹਾਂ ਹੀ ਦਿਖਾਓ ਤੇ ਦੋਸਤਾਂ ਨਾਲ ਸ਼ੇਅਰ ਕਰੀਏ। ਤੇ ਇਨਸ਼ਾਅੱਲਾ ਆਪਣਾ ਇਹਨੂੰ ਕਹਿ ਸਕਦੇ ਆ ਤੁਸੀਂ ਹੁਣ ਜਿਹੜੇ ਅਰਸਲਾਨ ਭਾਈ, ਤੁਸੀਂ ਵੀ ਮੇਰੇ ਵਰਗੇ ਹੀ ਹੋ, ਨਾਮ ਹੀ ਤੁਹਾਡਾ ਮੇਰੇ ਵਰਗਾ ਹੀ ਹੈ। ਬੱਚੇ ਲੋਕ ਦੋਸਤ ਦੇਖ ਰਹੇ ਨੇ। ਤੁਸੀਂ ਨਾਂ ਤਾਂ ਅੱਛਾ ਆਹ ਸ਼ੈਫ ਸਾਹਿਬ ਕਹਿ ਦਿੰਦੇ ਆ ਭਾਈ, ਇਹ ਠੀਕ ਹੈ। ਮਾਸਟਰ ਸ਼ੈਫ ਨਾ ਕਹਿ ਦਈਏ, ਮਾਸਟਰ ਸ਼ੈਫ ਕਹਿ ਲਓ, ਕੋਈ ਮਸਲਾ ਨਹੀਂ ਹੈ। ਮਾਸਟਰ ਹੀ ਕਹਿ ਦਿੰਦੇ ਅਸੀਂ। ਮਾਸਟਰ ਸ਼ੈਫ ਸਾਹਿਬ ਦੇਖੋ, ਹੁਣ ਆਪਾਂ ਜੋ ਚੀਜ਼ ਦਿਖਾਈ ਲੋਕਾਂ ਨੂੰ ਦੱਸ ਦਿੱਤਾ ਕਿ ਜੀ ਇਹ ਚੀਜ਼ ਹੈਗੀ ਜੀ ਬਿਲਕੁਲ। ਇਹਦੇ ਵਿੱਚ ਥੋੜਾ ਜਿਹਾ ਡਿਫਰੈਂਸ ਜਿਹੜਾ ਹੁੰਦਾ ਨਾ, ਦੇਖੋ ਇਹ ਜਰਮਨ ਦਾ ਜਿਹੜਾ ਬਾਕੀ ਸਿਕਿਉਰਿਟੀ ਵਾਸਤੇ ਬਹੁਤ ਅੱਛੀ ਚੀਜ਼ ਆ, ਬਹੁਤ ਅੱਛੀ ਚੀਜ਼ ਆ, ਬਹੁਤ ਅੱਛੀ ਚੀਜ਼ ਤੁਸੀਂ ਇਹਨਾਂ ਦਾ ਹੈਡ ਚੈੱਕ ਕਰੋ ਨਾ ਅਰਸਲਾਨ ਭਾਈ, ਮਾਸ਼ਾਅੱਲਾ ਕਿੰਨਾ ਇਹਦਾ ਹੈਡ ਆ ਮੇਲ ਦਾ। ਤੇ ਜੇ ਹਾਂਜੀ, ਜੇ ਤੁਸੀਂ ਹੁਣ ਕਹਿ ਦਿਓ ਨਾ ਕਿ ਆਪਣਾ ਇਹ ਨਹੀਂ ਹੋ ਸਕਦਾ ਤੇ ਇਦਾਂ ਨਹੀਂ, ਤੇ ਉਹ ਥੋੜਾ ਜਿਹਾ ਨਾ ਅਸੀਂ ਇਹਨੂੰ ਕਹਿ ਦਿੰਦੇ ਜੀ 100% ਪਿਓਰ ਜਰਮਨ ਸ਼ੈਫਰਡ ਹੈਗਾ ਵਾ। ਇੱਕ ਆਮ ਬੰਦਾ ਜਿਹਨੂੰ ਸਮਝ ਨਹੀਂ ਹੈਗੀ ਉਹਨੇ ਮੰਨ ਲੈਣਾ, ਨੇ ਕਹਣਾ ਜੀ ਹਾਂ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਜਿਹੜੇ ਆ ਪਠਾਨ ਵੇਚਦੇ ਆ ਜਰਮਨ ਸ਼ੈਫਰਡ, ਉਹਨਾਂ ਨਾਲੋਂ ਤੇ ਬਹੁਤ ਉਹਨਾਂ ਨੂੰ ਤੇ ਬਹੁਤ ਉਹਨਾਂ ਨੇ ਜਰਮਨ ਸ਼ੈਫਰਡ ਨਾਲੋਂ ਬਹੁਤ ਚੰਗਾ, ਕਮ ਰੰਗ ਤੇ ਨਹੀਂ ਨਾ ਕੀਤਾ ਹੋਇਆ। ਹਾਂ ਬਿਲਕੁਲ। ਅਸੀਂ ਪਠਾਣਾ ਅਰਸਲਾਨ ਭਾਈ ਮੈਨੂੰ ਥੋੜਾ ਜਿਹਾ ਹੁਣ ਤੁਸੀਂ ਮੌਕਾ ਦਿਓ, ਅੱਜ ਮੇਰੇ ਹੱਥ 'ਚ ਬੱਚੇ ਆਏ ਨੇ, ਮੈਨੂੰ ਯਾਦ ਆ ਗਿਆ ਕਿ ਮੈਂ ਥੋੜੀ ਜਿਹੀ ਇੱਕ ਵੀਡੀਓ ਬਣਾ ਕੇ ਦੋਸਤਾਂ ਨੂੰ ਬਰੀਫ ਕਰ ਦਵਾਂ ਕਿ ਜਰਮਨ ਸ਼ੈਫਰਡ ਪਿਓਰਿਟੀ ਦੇ ਵਿੱਚ ਤੇ ਨਾਨ ਪਿਓਰਿਟੀ ਦੇ ਵਿੱਚ ਕੀ ਫਰਕ ਹੈਗਾ ਵਾ। ਥੋੜਾ ਜਿਹਾ ਗਾਈਡ ਹੋ ਜਾਏਗਾ। ਬੱਚੇ ਅੱਜ ਹੱਥ 'ਚ ਹੈਗੇ ਨੇ, ਡਿਫਰੈਂਸ ਚੈੱਕ ਕਰਵਾ ਦਿੰਦੇ ਆ ਕਿ ਕਿਹੜੀ ਚੀਜ਼ ਜਿਹੜੀ ਹੈਗੀ ਤੁਹਾਨੂੰ ਸ਼ੋਰ ਕਰ ਸਕਦੀ ਹੈ ਕਿ ਬੱਚਾ 100% ਪਿਓਰ ਹੈਗਾ, ਕਿਹੜੀ ਚੀਜ਼ ਨਹੀਂ ਕਰ ਸਕਦੀ ਹੈਗੀ। ਉਹ ਵੀ ਸਾਨੂੰ ਅਸੀਂ ਨਾਲ ਵੀਡੀਓ ਬਣਾ ਲਈਏ, ਚਲੋ ਨਏ ਸ਼ੌਕੀਨਾਂ ਦਾ ਫਾਇਦਾ ਹੋ ਜਾਏਗਾ। ਠੀਕ ਹੋ ਗਿਆ। ਤੇ ਇਜਾਜ਼ਤ ਦਿਓ ਅਰਸਲਾਨ ਭਾਈ, ਮਿਲਦੇ ਹਾਂ ਇਨਸ਼ਾਅੱਲਾ ਇੱਕ ਨਵੀਂ ਵੀਡੀਓ ਨਾਲ। ਤੇ ਦੋਸਤੋ ਤੁਸੀਂ ਸਾਨੂੰ ਇਜਾਜ਼ਤ ਦਿਓ ਤੇ ਮਜ਼ਾ ਅਰਸਲਾਨ ਭਾਈ, ਤੁਹਾਡਾ ਸ਼ੌਕ ਦੇਖ ਕੇ ਜਨਾਬ ਸਾਡੀ ਦੁਆ ਹੈ ਤੁਹਾਡਾ ਸ਼ੌਕ ਸਲਾਮਤ ਰਹੇ ਜਨਾਬ। ਤੇ ਤੁਸੀਂ ਸਾਡੇ ਵਾਸਤੇ ਦੁਆਵਾਂ ਕਰਦੇ ਰਹੋ ਕਿ ਪੰਜਾਬੀ ਸ਼ੌਕ ਵੀ ਸਲਾਮਤ ਰਹੇ ਜਨਾਬ। ਬਿਲਕੁਲ, ਇਸੇ ਤਰ੍ਹਾਂ ਤੁਹਾਡਾ ਸਾਡੀ ਬੜੀ ਦੁਆ ਹੁੰਦੀ ਆ। ਹਾਂਜੀ ਠੀਕ ਆ। ਤੇ ਨਾਲੇ ਭਾਈ ਦੇ ਚੈਨਲ ਨੂੰ ਯਾਰ ਸਾਰੇ ਲਾਈਕ ਕਰਿਆ ਕਰੋ, ਸ਼ੇਅਰ ਵੈਰੀ ਕਰਿਆ ਗੁੱਡ, ਕਰੋ। ਹਾਂਜੀ ਸਬਸਕ੍ਰਾਈਬ ਵੀ ਕਰਿਆ ਕਰੋ। ਹਾਂਜੀ ਵੈਰੀ ਗੁੱਡ। ਤੇ ਇਜਾਜ਼ਤ ਦਿਓ ਦੋਸਤੋ, ਫਿਰ ਜਿਹੜੀ ਗੱਲ ਕਹਿਣੀ ਤੇ ਮਾਸਟਰ ਸ਼ੈਫ ਸਾਹਿਬ ਨੇ ਆਪੇ ਕਹਿਤੀ ਹੈ ਫਿਰ। ਅੱਲਾ ਹਾਫਿਜ਼। ਓਕੇ ਜੀ, ਅੱਲਾ ਹਾਫਿਜ਼।